ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ, ਫਸਲ ਦੀ ਲਿਫਟਿੰਗ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਰਕਾਰ ਦੇ ਪ੍ਰਬੰਧ ਵਿੱਚ ਕਮੀ ਦਾ ਖਾਮਿਆਜ਼ਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬਿਹਾਰ ਤੋਂ ਲੇਬਰ 1 ਮਹੀਨੇ ਲਈ ਸੀਜ਼ਨ ਦੌਰਾਨ ਪੰਜਾਬ ਆਉਂਦੀ ਹੈ, ਪਰ ਇਸ ਵਾਰ ਇਸ ਤਰ੍ਹਾਂ ਦੇ ਹਾਲਾਤਾਂ ਕਾਰਨ ਉਹਨਾਂ ਦਾ ਸਮਾਂ ਵੱਧ ਲੱਗ ਰਿਹਾ ਹੈ। ਉਹਨਾਂ ਬਿਹਾਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਕੇਂਦਰ ਸਰਕਾਰ ਨਾਲ ਇਸ ਮਸਲੇ ਤੇ ਗੱਲਬਾਤ ਕਰੋ ਕਿ ਤੁਹਾਡੇ ਸੂਬੇ ਦੀ ਲੇਬਰ ਇੱਥੇ ਪਰੇਸ਼ਾਨ ਹੈ ਤੇ ਇਸ ਮੁਸ਼ਕਲ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਬਾਸਮਤੀ ਲਾਓਗੇ ਤਾਂ ਅਸੀਂ ਬਾਸਮਤੀ ਦਾ ਮੁੱਲ 5100 ਰੁਪਇਆ ਕੁਇੰਟਲ ਦੇਵਾਂਗੇ ਤੇ ਅੱਜ ਬਾਸਮਤੀ ਸਿਰਫ 2700 ਰੁਪਏ ਨੂੰ ਵਿਕ ਰਹੀ ਹੈ, ਜਿਹੜਾ ਕਿ ਬਹੁਤ ਵੱਡਾ ਧੋਖਾ ਹੈ। ਭਗਵੰਤ ਜੀ ਨੇ ਕਿਸਾਨਾਂ ਨੂੰ ਸਮਝਾਇਆ ਸੀਗਾ ਕਿ ਬਾਸਮਤੀ ਜੇ ਲਾਓਗੇ ਪਾਣੀ ਘੱਟ ਉਹਨੂੰ ਆਊਗਾ। ਜੇ ਕਿਸਾਨਾਂ ਨੇ ਉਹਨਾਂ ਦੀ ਗੱਲ ਮੰਨ ਲਈ ਹੈ ਤੇ ਫਿਰ 2700 ਕਿਉਂ ਹੈ? ਜੇ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹ ਜਾਣ, ਇਹ ਸਾਰਾ ਯੱਬ ਜਿਹੜਾ ਗੌਰਮੈਂਟ ਆਫ ਇੰਡੀਆ ਮੋਦੀ ਤੇ BJP ਤੇ ਆਮ ਆਦਮੀ ਪਾਰਟੀ ਨੇ ਪਾਇਆ, ਇਹ ਮੁੱਕ ਜਾਊਗਾ। ਹੁਣ ਜੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਤੇ ਸ਼ੈਲਰ ਵਾਲਿਆਂ ਨੂੰ ਨਾਰਾਜ਼ ਕਰਤਾ ਤੇ ਇੱਥੇ ਸੜਕਾਂ ਤੇ ਰੇਲਵੇ ਲਾਈਨਾਂ ਬੰਦ ਹੋ ਗਈਆਂ, ਤਾਂ ਮਿਲਟਰੀ ਲੱਦਾਖ ਕਿਵੇਂ ਪਹੁੰਚ ਸਕੂਗੀ ਜਿਹੜਾ ਘੇਰਿਆ ਹੋਇਆ ਚੀਨ ਨੇ, ਤੇ ਕਸ਼ਮੀਰ ਕਿਵੇਂ ਪਹੁੰਚ ਸਕੂਗੀ ਜਿਹੜਾ ਪਾਕਿਸਤਾਨ ਨੇ ਘੇਰਿਆ ਹੋਇਆ। ਸੋ ਮੇਰਾ ਮਤਲਬ ਹੈ ਕਿ ਇਹ ਪੰਜਾਬ ਦੇ ਨਾਲ ਇਹੋ ਜਿਹਾ ਕਰਨਾ ਮੋਦੀ ਸਾਹਿਬ ਦੀ ਬੇਅਕਲੀ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੁਣ ਸਾਡੇ 2 ਵਜ਼ੀਰ ਹੈ ਸੈਂਟਰ ਦੇ, ਇੱਕ ਤਾਂ ਹਰਦੀਪ ਸਿੰਘ ਪੂਰੀ ਸਾਹਿਬ ਹੈ, ਇੱਕ ਸਾਡੇ ਬਿੱਟੂ ਜੀ ਹੈ। ਬਿੱਟੂ ਜੀ ਦੇ ਕੋਲੇ 2 ਬਹੁਤ ਵਧੀਆ ਮਹਿਕਮੇ ਹੈ, ਰੇਲਵੇ ਹੈ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜੇ ਰੇਲਵੇ ਵਜ਼ੀਰ ਹੋ ਤੇ ਇੱਥੇ ਵੈਗਨਾਂ ਭੇਜ ਕੇ ਇਹ ਪੈਡੀ ਨੂੰ ਤਾਂ ਚੁਕਾ ਦਿਓ। ਤੇ ਦੂਜਾ ਤੁਸੀਂ ਵਜ਼ੀਰ ਹੈਗੇ ਹੋ ਇਹ ਫੈਕਟਰੀਆਂ ਲਾਉਣ ਦੇ, ਜਿੱਥੇ ਅਨਾਜ ਜਾਂ ਜਿਹੜਾ ਵੀ ਜ਼ਿਮੀਂਦਾਰ ਸਬਜ਼ੀਆਂ ਫਰੂਟ ਪੈਦਾ ਕਰਦਾ ਹੈ ਉਹਦੀਆਂ ਫੈਕਟਰੀਆਂ ਲਗਾਉਂਗੇ। ਉਹ ਵੀ ਅਜੇ ਬਿੱਟੂ ਜੀ ਨੇ ਨਹੀਂ ਕੀਤੀਆਂ ਹੈਗੀਆਂ। ਸੋ ਮੇਰਾ ਮਤਲਬ ਹੈ ਕਿ ਜਿਹੜੇ ਪੰਜਾਬ ਦੇ ਸੈਂਟਰ 'ਚ ਵਜ਼ੀਰ ਬੈਠੇ ਹੈ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਥੇ ਹਾਏ ਮੱਛੀ ਪਈ ਹੈ ਸਾਰੇ ਪਾਸੇ, ਤੇ ਤੁਸੀਂ ਵੀ ਆ ਕੇ ਕੋਈ ਐਕਸ਼ਨ ਲਓ। ਐਕਸ਼ਨ ਤੁਸੀਂ ਕਾਹਦਾ ਲੈਣਾ? ਤੁਸੀਂ ਆਰਡਰ ਕਰ ਦੇਣਾ, ਇੱਥੇ ਗੱਡੀਆਂ ਆ ਜਾਣਗੀਆਂ ਤੇ ਲਿਫਟਿੰਗ ਸ਼ੁਰੂ ਹੋ ਜਾਊਗੀ। ਇਹਦੇ ਨਾਲ ਕਿਸਾਨ ਵੀ ਖੁਸ਼ ਹੋ ਜਾਊਗਾ, ਮਜ਼ਦੂਰ ਵੀ ਖੁਸ਼ ਹੋ ਜਾਊਗਾ, ਆੜ੍ਹਤੀਆ ਵੀ ਖੁਸ਼ ਹੋ ਜਾਊਗਾ, ਸ਼ੈਲਰ ਵਾਲਾ ਵੀ ਖੁਸ਼ ਹੋ ਜਾਊਗਾ। ਤਾਂ ਮੇਰਾ ਮਤਲਬ ਸਰਕਾਰ ਉਹੀ ਹੁੰਦੀ ਹੈ ਜਿਹੜੀ ਆਵਾਮ ਨੂੰ ਖੁਸ਼ ਕਰਕੇ ਰੱਖੇ। ਪਰ ਜੇ ਸਾਰੇ ਪਾਸੇ ਤੁਸੀਂ ਪੰਜਾਬ ਇੱਕ ਬਾਰਡਰ ਸਟੇਟ ਹੈ, ਯੋਧੇ ਸਿੱਖ ਹੈ ਇੱਥੋਂ ਦੇ, ਜੇ ਇਸ ਨੂੰ ਤੁਸੀਂ ਬੰਦ ਕਰਵਾਤਾ ਤਾਂ ਇਹ ਤਾਂ ਸਾਰਾ ਹਿੰਦੁਸਤਾਨ ਨੂੰ ਏਕਤਾ ਦਾ ਖਤਰਾ ਪੈ ਜਾਊਗਾ। ਹੋਰ ਤੁਸੀਂ ਦੱਸੋ ਕੋਈ ਤਕਲੀਫ ਹੈਗੀ ਹੈ ਜਿਹੜੀ ਮੈਂ ਨਹੀਂ ਦੱਸੀ? ਸਾਰੀ ਹੋ ਗਈ ਜੀ ਗੱਲ ਸਾਰੀ। ਰੇਂਜ ਦੇ ਵਿੱਚ ਜੀਰੀ ਆ ਉਹ ਖਰੀਦ ਕਰਕੇ ਲਿਫਟ ਕਰਕੇ ਨਾਲ ਦੀ ਨਾਲ ਪੇਮੈਂਟਾਂ ਦੇਣੀਆਂ ਚਾਹੀਦੀਆਂ ਨੇ ਜ਼ਿਮੀਂਦਾਰਾਂ ਨੂੰ। DAP ਦੀ ਵੀ ਘਾਟ ਆ ਕਿਉਂਕਿ ਮੂਰੇ ਕਣਕ ਬੀਜਣੀ ਆ। ਅੱਜ ਸਾਰੀਆਂ ਜਿਹੜੀਆਂ ਮੁਸ਼ਕਲਾਤਾਂ ਨੇ ਉਹ ਭਾਵੇਂ ਮਜ਼ਦੂਰਾਂ ਦੀਆਂ ਨੇ, ਭਾਵੇਂ ਸਾਡੇ ਜਿਹੜੇ ਕਮਿਸ਼ਨ ਏਜੰਟ ਨੇ, ਆੜ੍ਹਤੀਏ ਨੇ, ਉਹਨਾਂ ਦੀਆਂ ਸਮੱਸਿਆਵਾਂ ਨੇ, ਚਾਹੇ ਸਾਡੇ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੇ 6 ਮਹੀਨਿਆਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀ 'ਚ ਲਿਆਂਦੀ ਆ। ਸੋ ਸਾਰੀਆਂ ਸਮੱਸਿਆਵਾਂ ਅਸੀਂ ਨੋਟ ਕਰਦੇ ਹਾਂ ਬਈ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਜਾਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਬਰਨਾਲੇ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਸਾਰੇ ਆੜ੍ਹਤੀਆਂ ਨਾਲ, ਮਜ਼ਦੂਰਾਂ ਨਾਲ, ਕਿਸਾਨਾਂ ਨਾਲ ਦੁੱਖ ਸੁੱਖ ਕਰਨ ਲਈ ਪਹੁੰਚੇ ਨੇ। ਇਹ ਆਪ ਜੀ ਦੇ ਨਾਲ ਤੁਹਾਡੀਆਂ ਦੁੱਖ ਤਕਲੀਫਾਂ ਸੁਣਨ ਲਈ ਆਏ ਨੇ ਤੇ ਅਪੀਲ ਕਰਨ ਆਏ ਨੇ ਸਰਕਾਰ ਨੂੰ, ਪੰਜਾਬ ਦੀ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਆਹ ਜਿਹੜਾ ਸਪਾਸਾ ਫਲੱਡ ਆਇਆ ਜੀਰੀ ਦਾ, ਇਹ ਸਾਰੇ ਕੰਮ ਦੀ ਜ਼ਿੰਮੇਵਾਰੀ ਦੇ ਨਾਲ ਇੱਥੋਂ ਲਿਫਟਿੰਗ ਕਰਾਈ ਜਾਵੇ, ਸਾਰਾ ਮਾਲ ਇੱਥੋਂ ਭੁਗਤ ਜਾਵੇ। ਅੱਜ ਸਾਡੇ ਉੱਤੇ ਬਹੁਤ ਵਿਪਤਾ ਆਈ ਹੋਈ ਹੈ ਕਿ BJP ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ, ਆਮ ਪਾਰਟੀ ਅੱਜ ਮੰਡੀਆਂ ਦੇ ਵਿੱਚ ਗੈਰ ਹਾਜ਼ਰ ਹੈ।
ਕੋਈ ਇੱਥੇ ਇਹਨਾਂ ਦਾ ਅਫਸਰ ਨਹੀਂ ਹੈ ਜਿਹਦੇ ਨਾਲ ਗੱਲ ਕਰ ਸਕੀਏ, ਤੇ ਜਿਹੜਾ ਝੋਨਾ ਆਇਆ ਹੋਇਆ ਹੈ ਉਹ ਰੁਲੀ ਜਾਂਦਾ ਹੈ। ਜਿਹੜੇ ਸਾਡੇ ਆੜਤੀਏ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ, ਪਰ ਤਾਂ ਵੀ ਸਾਡੇ ਆੜਤੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਪਰਚਾ ਕੇ ਲੇਬਰ ਨੂੰ ਰੱਖਿਆ ਹੋਇਆ। ਲੇਬਰ 1 ਮਹੀਨੇ ਦੀ ਆਉਂਦੀ ਹੈ ਬਿਹਾਰ ਤੋਂ, ਇਹਨਾਂ ਨੂੰ ਸਿਰਫ 1 ਮਹੀਨੇ ਦੇ ਪੈਸੇ ਮਿਲਦੇ ਆ ਠੇਕੇਦਾਰਾਂ ਤੋਂ, ਪਰ ਉਮੀਦ ਸਾਡੇ ਲੇਬਰ ਦੀ ਹੈ ਕਿ ਮਹੀਨੇ ਤੋਂ ਜ਼ਿਆਦਾ ਜਿਹੜਾ ਇਹ ਕੰਮ ਹੌਲੀ ਹੌਲੀ ਚੱਲ ਰਿਹਾ ਹੈ, ਮਹੀਨੇ ਤੋਂ ਜ਼ਿਆਦਾ ਸਾਡਾ ਟਾਈਮ ਇੱਥੇ ਲੱਗ ਜਾਣਾ ਹੈਗਾ। ਨਤੀਸ਼ ਕੁਮਾਰ ਜੀ ਸਾਡੇ ਚੀਫ ਮਿਨਿਸਟਰ ਬਿਹਾਰ ਦੇ ਹੈ, ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਬੀਜੇਪੀ ਦੇ ਨਾਲ ਸਮਝੌਤਾ ਕੀਤਾ ਹੋਇਆ ਹੈ ਤੇ ਤੁਹਾਡੇ ਬਿਹਾਰੀ ਲੇਬਰ ਇੱਥੇ ਸਾਰੀ ਆਈ ਹੋਈ ਹੈ, ਕਿਰਪਾ ਕਰਕੇ ਸੈਂਟਰ ਨੂੰ ਕਹੋ ਕਿ ਇੱਥੇ ਝੋਨੇ ਨੂੰ ਚੱਕਣ ਦੇ ਲਈ ਤੇਜ਼ੀ ਲਿਆਉਣ। ਜਿਹੜਾ ਸ਼ੈਲਰਾਂ ਦੇ ਕੋਲੇ ਚੌਲ FCI ਨੇ ਚੈੱਕ ਕਰਕੇ ਮਿਣ ਕੇ ਰਖਾਏ ਹੋਏ ਹੈ, ਹੁਣ FCI ਫਿਰ ਮੁਲਾਜ਼ਾ ਕਰ ਰਹੀ ਹੈ ਕਿ ਉਹ ਚੌਲ ਠੀਕ ਹੈ ਕਿ ਨਹੀਂ ਠੀਕ। ਜੇ ਇੱਕ ਵਾਰੀ ਮੁਲਾਜ਼ਾ ਕਰਕੇ FCI ਨੇ ਰਖਾਏ ਹੈ ਤੇ ਜੇ ਉਹ ਚੌਲਾਂ ਦੇ ਵਿੱਚ ਕੋਈ ਕਮੀ ਹੈ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਸ਼ੈਲਰ ਵਾਲਿਆਂ ਦੀ ਨਹੀਂ ਹੈ, ਉਹ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਉਹ ਚੌਲ ਪਾਸ ਕਰਕੇ, ਅਫਸਰਾਂ ਨੇ ਪਾਸ ਕਰਕੇ ਉੱਥੇ ਸ਼ੈਲਰਾਂ ਦੇ ਵਿੱਚ ਰੱਖੇ ਹੋਏ ਹੈ ਤੇ ਗੋਦਾਮਾਂ ਦੇ ਵਿੱਚ ਅਜੇ ਤੱਕ ਲਿਫਟਿੰਗ ਨਹੀਂ ਹੋ ਰਹੀ। ਸਾਡੇ ਪੰਜਾਬ ਦੇ 2 ਵਜ਼ੀਰ ਹੈ ਸੈਂਟਰ ਦੀ ਸਰਕਾਰ 'ਚ, ਇੱਕ ਹਰਦੀਪ ਸਿੰਘ ਪੁਰੀ ਜੀ ਹੈ, ਦੂਜਾ ਬਿੱਟੂ ਜੀ ਹੈ। ਬਿੱਟੂ ਜੀ ਦੇ ਕੋਲੇ ਰੇਲਵੇ ਦਾ ਮਹਿਕਮਾ, ਫੂਡ ਪ੍ਰੋਸੈਸਿੰਗ ਦਾ ਮਹਿਕਮਾ, ਇਹਦਾ ਮਤਲਬ ਹੈ ਬਿੱਟੂ ਜੀ ਗੱਡੀਆਂ ਭੇਜ ਕੇ ਵੈਗਨਾਂ ਇਹ ਸਾਰਾ ਚੌਲ ਚੱਕ ਕੇ ਝੋਨਾ ਲਿਜਾ ਸਕਦੇ ਹੈ, ਪਰ ਉਹ ਵੀ ਇੱਧਰਲੇ ਪਾਸੇ ਖਿਆਲ ਨਹੀਂ ਦੇ ਰਹੇ। ਮੈਨੂੰ ਨਹੀਂ ਪਤਾ ਕਿਉਂ। ਜੇ ਉਹ ਪ੍ਰੋਕਿਉਰਮੈਂਟ ਕਰਾ ਦੇਣ ਤਾਂ ਪੰਜਾਬ ਬਚ ਜਾਊਗਾ, ਕਿਉਂ ਕਰਕੇ ਪੰਜਾਬ ਦੇ ਵਿੱਚ ਜੇ ਹੜਤਾਲਾਂ ਸ਼ੁਰੂ ਹੋ ਗਈਆਂ, ਜੇ ਗੱਡੀਆਂ ਬੰਦ ਕਰ ਦਿੱਤੀਆਂ, ਸੜਕਾਂ ਬੰਦ ਕਰ ਦਿੱਤੀਆਂ, ਅੱਗੇ ਲਦਾਖ ਹੈ ਤੇ ਇੱਕ ਕਸ਼ਮੀਰ ਹੈ। ਕਸ਼ਮੀਰ ਦੇ ਉੱਤੇ ਪਾਕਿਸਤਾਨ ਦੀ ਫੌਜ ਲੱਗੀ ਹੋਈ ਹੈ, ਲਦਾਖ ਦੇ ਉੱਤੇ ਚੀਨ ਦੀ ਫੌਜ ਲੱਗੀ ਹੋਈ ਹੈ। ਜੇ ਰਸਤੇ ਪੰਜਾਬ ਦੇ ਹਰਿਆਣੇ ਦੇ ਬੰਦ ਹੋ ਗਏ ਤਾਂ ਮਿਲਟਰੀ ਜਿਹੜੀ ਇੰਡੀਆ ਦੀ ਹੈ, ਸਾਡੀ ਹੈ, ਇਸ ਨੂੰ ਕੋਈ ਸਾਹ ਨਹੀਂ ਮਿਲਣਾ, ਕੋਈ ਇਮਦਾਦ ਨਹੀਂ ਮਿਲਣੀ, ਕੋਈ ਉੱਥੇ ਅਸਲਾ ਤੋਪਾਂ ਨਹੀਂ ਪਹੁੰਚ ਸਕਣੀਆਂ। ਸੋ ਮੈਂ ਮੋਦੀ ਸਾਹਿਬ ਜਿਹੜੇ ਰੂਸ ਦੇ ਵਿੱਚ ਬੈਠੇ ਹੈ, ਆਨੰਦ ਮਾਣ ਰਹੇ ਹੈ, ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਕਦਮ ਆਰਡਰ ਕਰੋ ਕਿ ਇੱਥੇ ਝੋਨੇ ਦੀ ਲਿਫਟਿੰਗ ਸ਼ੁਰੂ ਹੋਵੇ, ਵੈਗਨਾਂ ਇੱਥੇ ਆਉਣ ਰੇਲਵੇ ਦੀਆਂ, ਜਿਹਦੇ ਨਾਲ ਸਾਰਾ ਝੋਨਾ ਚੱਕਿਆ ਜਾਵੇ। ਜਿਹੜੇ ਬਿਹਾਰ ਦੀ ਲੇਬਰ ਹੈ, ਨਤੀਸ਼ ਕੁਮਾਰ ਜੀ ਬਹੁਤ ਵਧੀਆ ਚੀਫ ਮਿਨਿਸਟਰ ਨੇ ਬਿਹਾਰ ਦੇ, ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਤੁਸੀਂ ਬੀਜੇਪੀ ਦੇ ਨਾਲ ਭਾਈ ਵੱਧੋ ਤੇ ਬੀਜੇਪੀ ਸਰਕਾਰ ਨੂੰ ਕਹੋ ਕਿ ਇੱਕਦਮ ਇੱਥੇ ਪੰਜਾਬ ਦੇ ਵਿੱਚੋਂ ਸਾਰਾ ਜਿਹੜਾ ਚੌਲ ਹੈ, ਜਿਹੜਾ ਛੱਡਿਆ ਹੋਇਆ ਹੈ, ਜਿਹੜਾ ਨਵਾਏ ਹੈ, ਫਿਰ ਇੱਥੇ DAP ਦੀ ਕਮੀ ਹੈ, ਕਣਕ ਬੀਜਣ ਦਾ ਟਾਈਮ ਆ ਗਿਆ, ਜ਼ਿਮੀਂਦਾਰ ਔਖੇ ਹੈ ਕਿ ਉਹਨਾਂ ਨੂੰ ਡਾਈ ਨਹੀਂ ਮਿਲ ਰਹੀ। ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਸਰਦਾਰ ਭਗਵੰਤ ਸਿੰਘ ਜਿਹੜੇ ਸਾਡੇ ਚੀਫ ਮਿਨਿਸਟਰ ਹੈ, ਉਹਨਾਂ ਨੇ ਕਿਹਾ ਕਿ ਪਾਣੀ ਘੱਟ ਲੱਗੂ ਜੇ ਤੁਸੀਂ ਬਾਸਮਤੀ ਬੀਜੋਗੇ। ਸਾਡੇ ਜ਼ਿਮੀਂਦਾਰਾਂ ਨੇ ਬਾਸਮਤੀ ਬੀਜੀ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਇਹਦਾ ਭਾਅ ਮੈਂ 5100 ਰੁਪਈਆ ਕੁਇੰਟਲ ਦਵਾਊਂਗਾ, ਪਰ ਆਹ ਮੰਡੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ
ਕਿ ਜਿਹੜੀ ਸਾਡੀ ਬਾਸਮਤੀ ਹੈ ਇਹ 2700 ਰੁਪਏ ਤੋਂ ਜ਼ਿਆਦਾ ਨਹੀਂ ਵਿਕ ਰਹੀ, ਤੇ ਜੇ ਪਾਕਿਸਤਾਨ ਦਾ ਬਾਰਡਰ ਟੱਪ ਜਾਈਏ ਤਾਂ ਇਸੇ ਬਾਸਮਤੀ 1 ਕੁਇੰਟਲ ਦੀ ਕੀਮਤ ਈਰਾਨ ਦੇ ਵਿੱਚ 25,000 ਰੁਪਈਆ ਹੈਗੀ ਹੈ। ਤੇ ਪਾਕਿਸਤਾਨ ਦਾ ਜੇ ਬਾਰਡਰ ਹੀ ਖੋਲ ਦੇਣ, ਸਾਡੇ ਜਿਹੜੇ ਜ਼ਿਮੀਂਦਾਰ ਹੈ, ਜਿਹੜੇ ਸਾਡੇ ਆੜ੍ਹਤੀਏ ਹੈ, ਸ਼ੈਲਰ ਵਾਲੇ ਹੈ, ਲੇਬਰ ਤੇ ਮਜ਼ਦੂਰ ਹੈ, ਉਹਨਾਂ ਨੂੰ ਸਾਹ ਆ ਜਾਊਗਾ, ਜੋ ਕਰਕੇ ਪਾਕਿਸਤਾਨ ਦੇ ਵਿੱਚ ਅੰਨ ਦੀ ਬਹੁਤ ਕਮੀ ਹੋ ਗਈ ਹੈ। ਉਹ ਆਪਣੀ ਕਣਕ ਰੂਸ ਤੋਂ ਮੰਗਾ ਰਹੇ ਹੈ ਤੇ ਸਾਡਾ ਬੰਨੇ ਨਾਲ ਬੰਨਾ ਲੱਗਿਆ ਹੋਇਆ ਹੈ, ਤੇ ਆਪਾਂ ਕਿਉਂ ਨਹੀਂ ਕਣਕ ਤੇ ਚੌਲ ਉੱਧਰ ਭੇਜ ਸਕਦੇ। ਸੋ ਮੇਰਾ ਮਤਲਬ ਹੈ ਕਿ ਜੇ ਆਪਾਂ ਇੱਕ ਹੋ ਕੇ ਹੁਣ ਆਵਾਜ਼ ਉਠਾਈਏ, ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਕਿਸਾਨਾਂ ਦੀਆਂ, ਇੱਕ ਹੋ ਕੇ ਇੱਕ ਅਲਟੀਮੇਟਮ ਸੈਂਟਰ ਤੇ ਪੰਜਾਬ ਸਰਕਾਰ ਨੂੰ ਦੇ ਦੇਣ ਕਿ ਅਸੀਂ ਸੜਕਾਂ ਤੇ ਰੇਲਵੇ ਲਾਈਨਾਂ ਬੰਦ ਕਰ ਰਹੇ ਹਾਂ ਤੇ ਅਸੀਂ ਉੱਠਣਾ ਨਹੀਂ ਹੈ। ਤੇ ਫੌਜ ਦੇ ਜਰਨੈਲਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਇਹ ਮੌਕਾ ਤੁਸੀਂ ਸਾਂਭ ਲਓ, ਨਹੀਂ ਤਾਂ ਹਾਲਾਤ ਇਹ ਬਹੁਤ ਵਿਗੜ ਰਹੇ ਹੈ।